अस्सलाम वालेकुम सत श्री अकाल जी। उम्मीद करना कि सारे ठीक हो दे। अच्छा जी, इसके दा दूसरा पार्ट और बाकी जी नवे स्टूडेंट वास्ते भैया इस चैनल ਦੇ ਉੱਤੇ 10 ਤੇ 20 ਦਾ ਪੂਰਾ ਕੋਰਸ ਅਪਲੋਡ ਹੈ। ਸਾਰੇ ਦਾ ਸਾਰਾ ਫ੍ਰੀ ਹੈ। ਤੁਹਾਡੀ ਤਿਆਰੀ ਬਿਲਕੁਲ ਫ੍ਰੀ ਹੋ ਜਾਏਗੀ। ਐਪਲੀਕੇਸ਼ਨ ਵੈਬ 10 ਤੇ ਗੂਗਲ ਤੋਂ ਡਾਊਨਲੋਡ ਹੋ ਜਾਂਦੀ ਹੈ ਐਂਡਰੋਇਡ ਫੋਨ ਦੇ ਵਿੱਚ। ਅਗਰ ਤੁਸੀਂ ਆਈਫੋਨ ਯੂਜ਼ ਕਰਦੇ ਹੋ ਤੇ ਫਿਰ ਤੁਸੀਂ ਆਨਲਾਈਨ ਇਹ ਵਾਲੀ ਐਪਲੀਕੇਸ਼ਨ ਯੂਜ਼ ਕਰ ਸਕਦੇ ਹੋ। ਠੀਕ ਹੈ। ਤੇ ਦੂਸਰਾ ਹੀ ਜਿਹੜੇ ਅੱਗੇ ਸਟੂਡੈਂਟ ਤਿਆਰੀ ਕਰ ਰਹੇ ਨੇ ਉਹਨਾਂ ਵਾਸਤੇ ਕਿ ਆਰਗੂਮੈਂਟ ਹੀ ਕਰਿਆ ਕਰੋ ਜਿੰਨੇ ਕਰ ਸਕਦੇ ਹੋ ਔਰ ਸਕੇ ਦੇ ਉਹਨੇ ਚੈਪਟਰ ਦੇ ਹੀ ਕਰਨੇ ਨੇ ਜਿੰਨੇ ਚੈਪਟਰ ਤੁਸੀਂ ਪੜ੍ਹੇ ਨੇ। 5 ਪੜ੍ਹੇ ਨੇ 5 ਦਾ ਸਕੇ ਦਾ ਕਰ ਲਓ, 10 ਪੜ੍ਹੇ ਨੇ 10 ਦਾ ਕਰ ਲਓ। ਮਤਲਬ ਜਿੰਨੇ ਸਕੇ ਦੇ ਚੈਪਟਰ ਪੜ੍ਹੇ ਨੇ ਉਹਨੇ ਉਹਦੇ ਵਿੱਚੋਂ ਹੀ ਜਿਹੜਾ ਐਗਜ਼ਾਮ ਦੇਣਾ ਜੇ। ਠੀਕ ਹੈ। ਤੇ ਬਾਕੀ ਜਿਹੜੇ ਸਟੂਡੈਂਟ ਨੇ ਥਿਊਰੀ ਪਾਸ ਕਰ ਲਈਏ ਮੇਰੇ WhatsApp ਨੰਬਰ ਤੇ ਸੈਂਡ ਕਰ ਦਿਓ ਤਾਂ ਕਿ ਦੂਸਰਿਆਂ ਦੋਸਤਾਂ ਨਾਲ ਵੀ ਸ਼ੇਅਰ ਹੋਵੇ। ਇਹ ਸ਼ੁਰੂ ਵਿੱਚ ਉਹ ਹੀ ਗੱਲਾਂ ਹੁੰਦੀਆਂ ਜਿਹੜੀਆਂ ਮੈਂ ਸੈਂਪਰੀ ਰਿਪੀਟ ਕਰਨਾ, ਕਿਉਂਕਿ ਇਹ ਬਾਰ-ਬਾਰ ਰਿਪੀਟ ਇਸ ਤੋਂ ਕਰਨਾ ਕਿ ਹੋ ਸਕਦਾ ਕਿਸੇ ਕੋਈ ਸਟੂਡੈਂਟ ਜਿਹੜਾ ਕੋਈ ਗਲਤ ਤਰੀਕੇ ਨਾਲ ਪੜ੍ਹ ਰਿਹਾ ਹੋਵੇ ਜਾਂ ਆਰਗੂਮੈਂਟ ਹੀ ਨਾ ਪਿਆ ਕਰਦਾ ਹੋਵੇ, ਕਿਸੇ ਦੀਆਂ ਗਲਤੀਆਂ ਨਾ ਪਿਆ ਕਰਦੀਆਂ ਹੋਣ, ਜਿਹੜੇ ਨਵੇਂ ਸਟੂਡੈਂਟ ਨੇ ਉਹਨਾਂ ਨੂੰ ਸਮਝ ਨਾ ਪਈ ਹੁੰਦੀ ਹੋਵੇ। ਇਸ ਵਾਸਤੇ ਮੈਂ ਦੱਸ ਰਿਪੀਟ ਕਰਨਾ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਇਹ ਤਰੀਕਾ ਕਾਰ ਜਾਂ ਇਸ ਤਰ੍ਹਾਂ ਸਟਾਰਟਿੰਗ ਵਿੱਚ ਹੁੰਦਾ ਹੈ। ਠੀਕ ਹੈ। ਤੇ ਚਲੋ ਜੀ 16 ਨੰਬਰ ਇਸ਼ਾਰਾ ਆ ਗਿਆ। Incontrando il semaforo in figura ਕਹਿੰਦਾ ਇਸ਼ਾਰਾ ਮਿਲਦਾ ਜਾਂ ਤਸਵੀਰ ਦੇ ਵਿੱਚ e consentito il passaggio ਤੇ ਗੁਜ਼ਰਨੇ ਦੀ ਇਜਾਜ਼ਤ ਹੈ। Quando si accende la luce gialla fissa ਕਹਿੰਦਾ ਜਦੋਂ ਪੀਲੀ ਫਿਕਸ ਲਾਈਟ ਆਨ ਹੋ ਜਾਵੇ ਗੁਜ਼ਰਨੇ ਦੀ ਇਜਾਜ਼ਤ ਹੈ। Solo ਸਿਰਫ se non ci si può arrestare ਜੇ ਕਹਿੰਦਾ ਤੁਸੀਂ ਰੁਕ ਨਹੀਂ ਸਕਦੇ in condizione di sicurezza ਪੂਰੀ ਹਿਫਾਜ਼ਤ ਸੁਰੱਖਿਆ ਦੇ ਵਿੱਚ prima dell'incrocio ਚੌਕ ਤੋਂ ਪਹਿਲਾਂ ਵੇਰੋ ਜੀ। ਅੱਗੇ ਵੀ ਬੜੀ ਵਾਰੀ ਦੱਸਿਆ ਵੀ ਅਗਰ ਤੁਸੀਂ ਆਉਂਦੇ ਹੋ ਪਏ ਇਸ਼ਾਰੇ ਦੀ ਜਾਲੋ ਲਾਈਟ ਆਨ ਹੋ ਗਈ ਜਿਹੜੀ ਫਿਕਸ ਹੁੰਦੀ ਮਤਲਬ ਰੋਸੋ ਤੋਂ ਪਹਿਲਾਂ ਆਨ ਹੁੰਦੀ ਏ, ਅਗਰ ਉਹ ਆਨ ਹੋ ਗਈ ਏ ਤੇ ਉਹਦਾ ਮਤਲਬ ਹੁੰਦਾ ਰੁਕਣਾ। ਅਗਰ ਤੁਸੀਂ ਰੁਕ ਸਕਦੇ ਹੋ ਪੂਰੀ ਸਿਕਿਉਰੇਸਾ ਵਿੱਚ ਤੇ ਫਿਰ ਰੁਕ ਜਾਣਾ। ਅਗਰ ਸਮਝਦੇ ਹੋ ਕਿ ਨਹੀਂ ਰੁਕਣ ਹੁੰਦਾ, ਅਗਰ ਮੈਂ ਇੱਕੋ ਦਮ ਰੁਕਣਾ ਤੇ ਕੋਈ ਖਤਰਾ ਬਣ ਸਕਦਾ ਫਿਰ ਜਲਦੀ ਨਾਲ ਚੌਕ ਨੂੰ ਖਾਲੀ ਕਰ ਦਿਓ। ਠੀਕ ਹੈ। 17 ਨੰਬਰ se si percorre una lunga discesa ਅਗਰ ਇੱਕ ਲੰਮੀ ਢਲਾਨ ਤੇ ਚੱਲ ਰਹੇ ਹੋ con il cambio in folle gear neutral ਕਰਕੇ motore spento ਤੇ ਇੰਜਨ ਬੰਦ ਕਰਕੇ diventa difficoltoso frenare ਕਹਿੰਦਾ ਬ੍ਰੇਕ ਲਾਣਾ ਮੁਸ਼ਕਲ ਹੋ ਜਾਏਗਾ se il veicolo è dotato di servo freno ਅਗਰ ਗੱਡੀ ਦੇ ਵਿੱਚ ਪਾਵਰ ਬ੍ਰੇਕ ਲੱਗੀ ਹੈ। ਵੇਰੋ ਪਾਵਰ ਬ੍ਰੇਕ ਲੱਗੀ ਹੈ ਗੱਡੀ ਵਿੱਚ, ਪਾਵਰ ਸਟੀਅਰਿੰਗ ਲੱਗੇ ਹੈ, ਇੰਜਨ ਬੰਦ ਹੋਵੇ ਤੇ ਇਹ ਦੋਵੇਂ ਚੀਜ਼ਾਂ ਕੰਮ ਨਹੀਂ ਕਰਦੀਆਂ। ਗੱਡੀ ਘੁਮਾਣੀ ਵੀ ਮੁਸ਼ਕਲ ਹੋ ਜਾਏਗੀ ਤੇ ਗੱਡੀ ਰੋਕਣੀ ਵੀ ਮੁਸ਼ਕਲ ਹੋ ਜਾਏਗੀ। डिफिकल्टोजो आया जी सैंपरी वेरो फालसो कोई नहीं। बाकी फोले इतने आए है, फोले मेरे ख्याल नाल सैंपरे फालसो तो कोई 4-5 वेरो भी हैं जिहदे विचों एक वेरो ए डिफिकल्टोजो नाल आ गया। ठीक है। जिन्होंने ना पता है पूछ लवे आज कमेंट करके। 18 नंबर से un autotreno कहंदा अगर एक autotreno है मतलब एक गड्डी ਉਹਦੇ ਪਿੱਛੇ ਰਿਮੋਟ ਕਿਉਂ ਲੱਗੀ ਹੈ। intende svoltare a destra ਉਹ ਸੱਜੇ ਮੁੜਨਾ ਚਾਹੁੰਦੀ ਹੈ in una strada stretta ਤੰਗ ਸੜਕ ਦੇ ਵਿੱਚ bisogna sorpassarlo subito ਕਹਿੰਦਾ ਉਹਨੂੰ ਫੌਰਨ ਓਵਰਟੇਕ ਕਰ ਲੈਣਾ ਹੈ ਆ ਸਿਨਿਸਤਰਾ ਖੱਬੇ ਤੋਂ ਫਾਲਸੋ ਜੀ। ਅਗਰ ਸਾਡੇ ਅੱਗੇ ਇੱਕ ਆਊਟੋ ਟ੍ਰੇਨ ਹੋਏ ਉਹ ਸੱਜੇ ਮੁੜਨਾ ਚਾਹੁੰਦੀ ਕੋਈ ਤੰਗ ਰਸਤੇ ਵਿੱਚ ਤੇ ਉਹਨੂੰ ਓਵਰਟੇਕ ਨਹੀਂ ਕਰਨਾ, ਉਸ ਤੋਂ ਪਿੱਛੇ ਰਹਿਣਾ ਹੈ ਕਿਉਂਕਿ ਉਸ ਗੱਡੀ ਦੀ ਲੰਬਾਈ ਜ਼ਿਆਦਾ ਹੈ। ਹੋ ਸਕਦਾ ਉਹ ਪਹਿਲੀ ਦਫਾ ਨਾ ਮੁੜ ਸਕੇ ਖੱਬੇ ਜਾਂ ਸੱਜੇ ਜਿਹਦੇ ਵੀ ਮੁੜਨਾ ਉਹਨੇ ਤੇ ਉਸ ਤੋਂ ਪਿੱਛੇ ਰਹਿਣਾ, ਓਵਰਟੇਕ ਨਹੀਂ ਕਰਨਾ। ਹੋ ਸਕਦਾ ਉਹਨੂੰ ਗੱਡੀ ਰਿਵਰਸ ਕਰਨੀ ਪੈ ਜਾਏ ਇਸ ਵਾਸਤੇ। 19 ਨੰਬਰ per un autovettura ਕਹਿੰਦਾ ਗੱਡੀ ਦੇ ਲਈ che procede a velocità sostenuta ਜਿਹੜੀ ਇੱਕ ਸਪੀਡ ਤੇ ਚੱਲਦੀ ਹੋਈ ਆ ਰਹੀ ਹੈ pure rispettando i limiti limit ਦੀ ਰਿਸਪੈਕਟ ਕਰਦੇ ਹੋਏ su strada exturbana ਦੇ ਉੱਤੇ ਆ ਦੂਏ ਸੋਲੇ ਕੁਰਸੀ ਜਿੱਤੇ ਸਿਰਫ 2 ਕੁਰਸੀ ਨੇ un ciclomotore a 3 ruote ਕਹਿੰਦਾ ਜਿਹੜੀ ਉੱਥੇ ਜਿਹੜੀ 3 ਟਾਇਰਾਂ ਵਾਲੀ ਬੁਟਰੀਨਾ ਵੇ costituisce un potenziale pericolo ਉਹ ਜ਼ਿਆਦਾ ਖਤਰਾ ਬਣਾਵੇਗੀ soprattutto ਖਾਸ ਉਦੋਂ se effettua manovre improvvise ਅਗਰ ਕੋਈ ਉਹ ਇੱਕੋ ਦਮ ਮਨੋਵਰੇ ਕਰਦਾ मतलब मूवमेंट करता मतलब सज्जे खब्बे मुड़ जाता है तो कहता ये खतरा बनावे दी वेरो। इंप्रोविज आ गया जी, ये भी पूछ लेना है मेरे ख्याल नाल सैंपरे वेरो है लेकिन पूछ लेना मैनू सही याद नहीं क्योंकि एक वेरो भी है पता नहीं वो इंप्रोविजा नाले सॉरी एक फालसो भी है पता नहीं उन्हें एक इंप्रोविजा नाले या इंप्रोविजे नाले। ठीक है। बाकी सोपरा तूतो आई है ये भी सैंपरे वेरो 2 फालसो ने। ठीक है जी। 20 नंबर un autovettura कहता गड्डी पर poter circolare ਉਹਨੂੰ ਚਲਾਣੇ ਦੇ ਲਈ deve avere la polizia assicurativa ਕਹਿੰਦਾ ਉੱਥੇ ਇੰਸ਼ੋਰੈਂਸ ਦੀ ਪਾਲਿਸੀ ਹੋਣੀ ਚਾਹੀਦੀ ਹੈ del tipo casco ਕਹਿੰਦਾ ਕਾਸਕੋ ਪਾਲਿਸੀ ਲਾਜ਼ਮੀ ਹੋਣੀ ਚਾਹੀਦੀ ਹੈ ਇੰਸ਼ੋਰੈਂਸ ਦੀ ਅਗਰ ਤੁਸੀਂ ਗੱਡੀ ਚਲਾਣੀ ਹੈ। ਫਾਲਸੋ ਦੀ ਕਾਸਕੋ ਪਾਲਿਸੀ ਵਿੱਚ ਕਿਹੜੀ ਚੀਜ਼ਾਂ ਹੁੰਦੀਆਂ ਨੇ ਜਿਸ ਤਰ੍ਹਾਂ ਸ਼ੀਸ਼ਾ ਟੁੱਟ ਗਿਆ
ਗੱਡੀ ਕੋ ਖਲੋਤੀ ਨੂੰ ਮਤਲਬ ਕੋਈ ਕਹਿ ਲਓ ਕਿ ਜਿਸ ਤਰ੍ਹਾਂ ਕੋਈ ਤੂਫਾਨ ਵਗੈਰਾ ਆਉਂਦੇ ਨੇ, ਹਵਾ ਜ਼ਿਆਦਾ ਚੱਲਦੀ, ਜਿਹੜੇ ਗਰਾਦੀਨੇ ਪੈਂਦੇ ਨੇ, ਇਹਨਾਂ ਦੀ ਵਜ੍ਹਾ ਜਿਹੜਾ ਨੁਕਸਾਨ ਹੋ ਗਿਆ, ਇਹ ਚੀਜ਼ਾਂ ਹੁੰਦੀਆਂ ਨੇ ਕਾਸਕੋ ਦੇ ਵਿੱਚ। ਤੇ ਇਹ ਗੱਡੀ ਚਲਾਉਣ ਵਾਸਤੇ ਲਾਜ਼ਮੀ ਨਹੀਂ ਹੁੰਦੀਆਂ। ਅਗਰ ਡਰਾਈਵਰ ਕਰਵਾਉਣਾ ਚਾਹੁੰਦਾ ਹੈ, ਮਤਲਬ ਮਾਲਕ ਜਿਹੜਾ ਕਰਵਾਉਣਾ ਚਾਹੁੰਦਾ ਕਰਵਾ ਸਕਦਾ, ਨਹੀਂ ਤੇ ਓਬਲੀਗੋ ਨਹੀਂ ਹੈ ਕਾਸਕੋ ਜਿਹੜੀ ਹੈ। ਠੀਕ ਹੈ। 21 ਨੰਬਰ, quando assicurazione per la responsabilità civile auto, ਕਹਿੰਦਾ ਜਦੋਂ ਇੰਸ਼ੋਰੈਂਸ ਜਿਹੜੀ ਹੈ ਇਹ scaduta ਦੀ ਵੈਲਿਡਿਟੀ scaduta ਹੋਈ ਹੈ, ਖਤਮ ਹੋਈ ਹੈ, è possibile lasciare il veicolo, ਤਾਂ ਕਹਿੰਦਾ ਗੱਡੀ ਨੂੰ ਛੱਡਣਾ ਮੁਮਕਨ ਹੈ in sosta ਦੇ ਵਿੱਚ sulle strade pubbliche, ਪਬਲਿਕ ਸੜਕਾਂ ਦੇ ਉੱਤੇ। ਫਾਲਤੂ ਜੀ ਗੱਡੀ ਦੀ ਇੰਸ਼ੋਰੈਂਸ ਖਤਮ ਹੋਈ ਹੋਵੇ, ਤੁਸੀਂ ਪਬਲਿਕ ਪਾਰਕਿੰਗ ਦੇ ਵਿੱਚ ਵੀ ਗੱਡੀ ਖੜੀ ਨਹੀਂ ਕਰ ਸਕਦੇ। 22 ਨੰਬਰ ਬਿਲਕੁਲ ਆਸਾਨ ਹੈ, ਲੇਕਿਨ ਪਨੀਲੋ ਜਿਹੜੀ ਹੈ ਇੰਪੋਰਟੈਂਟ ਹੈ, ਇਹ ਕਾਫੀ ਦਫਾ ਐਗਜ਼ਾਮ ਵਿੱਚ ਆਉਂਦੀ ਹੈ, ਇਸ ਵਾਸਤੇ ਇਹਦੇ ਪੇ ਜਿੰਨੇ ਵੀ ਨੇ ਆਪਣੇ ਕਲੀਅਰ ਕਰ ਲੈਣੇ ਨੇ। ਇਹ ਨਿਸ਼ਾਨ ਮੇਨ ਸੜਕ ਉੱਤੇ ਲੱਗਿਆ ਹੁੰਦਾ ਹੈ, ਦੱਸਣੇ ਵਾਸਤੇ ਵੀ ਸੱਜੀ ਸਾਈਡ ਜੋ ਸੜਕ ਇੱਕ ਐਂਟਰ ਹੋ ਰਹੀ ਹੈ, ਧਿਆਨ ਕਰਨਾ, ਹੋ ਸਕਦਾ ਉੱਥੋਂ ਗੱਡੀ ਕੋਈ ਐਂਟਰ ਹੋ ਜਾਵੇ। il segnale raffigurato ਦਾ ਨਿਸ਼ਾਨ ਦਿਖਾਇਆ ਗਿਆ può precedere, ਕਹਿੰਦਾ ਇਹਦੇ ਅੱਗੇ ਹੋ ਸਕਦਾ il segnale dare precedenza ਵਾਲਾ ਨਿਸ਼ਾਨ। ਫਾਲਸੋ ਜੀ, ਕਿਉਂਕਿ ਇਹ ਨਿਸ਼ਾਨ ਮੇਨ ਸੜਕ ਉੱਤੇ ਲੱਗੇ ਹੈ, ਮੇਨ ਸੜਕ ਦੇ ਉੱਤੇ ਦਾਇਰੇ ਪ੍ਰੈਸੀਡੈਂਸੀ ਵਾਲਾ ਨਿਸ਼ਾਨ ਨਹੀਂ ਹੋ ਸਕਦਾ। ਹਾਂ, ਅਗਰ ਗੱਲ ਕਰਦਾ ਕਿ ਜਿਹੜੀ ਦੂਸਰੀ ਸੜਕ ਹੈ, ਜਿਹੜੀ ਸਾਈਡ ਤੋਂ ਐਂਟਰ ਵੀ ਹੁੰਦੀ ਹੈ, ਉਹਦੇ ਉੱਤੇ ਕਹਿੰਦਾ ਅਗਰ ਲੱਗਿਆ ਹੋ ਸਕਦਾ ਤਾਂ ਫਿਰ ਹੋ ਸਕਦਾ ਸੀ। ਠੀਕ ਹੈ। 23 ਨੰਬਰ ਨਿਸ਼ਾਨ ਤੁਸੀਂ ਵੇਖ ਲਿਆ ਜੀ, ਜਾਲੋ ਕਲਰ ਵਿੱਚ ਆਈ ਹੈ, ਤੇ ਜਾਲੋ ਕਲਰ ਵਾਲੇ ਬੋਰਡ ਕਿੱਥੇ ਲੱਗੇ ਹੁੰਦੇ ਜਿੱਥੇ ਸੜਕ ਤੇ ਕੰਮ ਚੱਲ ਰਿਹਾ। ਠੀਕ ਹੈ ਜੀ। ਲੂਕਾ ਜਗ੍ਹਾ ਦਾ ਨਾਂ ਹੈ, ਲੂਕਾ ਜਾ ਸਕਦੇ ਹੋ, ਲੇਕਿਨ ਸੈਂਟਰ ਵਿੱਚ ਵੇਖੋ ਇੱਕ ਪਾਬੰਦੀ ਦਾ ਨਿਸ਼ਾਨ ਹੈ, ਜਿਹੜੀਆਂ 7 ਟਨ ਤੋਂ ਵੱਡੀਆਂ ਗੱਡੀਆਂ ਨੇ ਉਹ ਡਾਇਰੈਕਟ ਲੂਕਾ ਨਹੀਂ ਜਾ ਸਕਦੀਆਂ, ਉਹ ਇਧਰੋਂ ਸੱਜੀ ਸਾਈਡ ਤੋਂ ਜਿਹੜਾ ਉਹਨਾਂ ਦੂਸਰਾ ਰਸਤਾ ਦਿੱਤੇ ਹੈ ਡੇਵੀਏਸ਼ਨ ਨੇ, ਉੱਥੋਂ ਜਾ ਸਕਦੀਆਂ। ਠੀਕ ਹੈ। ਸਿਰਫ ਸਿੱਧੇ ਜਾਣ ਦੀ ਪਾਬੰਦੀ ਹੈ, ਉਹ ਨਹੀਂ ਮਨਾ ਕੋਈ ਨਹੀਂ ਵੀ ਉੱਥੇ ਤੁਸੀਂ ਜਾ ਨਹੀਂ ਸਕਦੇ। il segnale raffigurato ਦਾ ਨਿਸ਼ਾਨ ਦਿਖਾਇਆ ਗਿਆ fa parte dei segnali temporanei, ਕਹਿੰਦਾ ਇਹ ਨਿਸ਼ਾਨ ਜਿਹੜਾ ਹਿੱਸਾ ਵੇ, ਜਿਹੜੇ ਟੈਂਪਰੇਰੀ ਨਿਸ਼ਾਨ ਹੁੰਦੇ ਨੇ ਆਰਜ਼ੀ ਲੱਗੇ, ਉਹਨਾਂ ਨਿਸ਼ਾਨਾਂ ਦਾ ਹਿੱਸਾ ਹੈ। ਫਿਰ cantiere di lavoro sulla strada, ਜਿਹੜੇ ਸੜਕ ਦੇ ਉੱਤੇ ਕੰਮ ਚੱਲ ਰਹੇ ਨੇ, ਇਸ ਵਾਸਤੇ ਵੇਰੋ ਜੀ। 26 ਨੰਬਰ, ਇਹ ਵੀ ਪਨੇਲੋ ਇੰਪੋਰਟੈਂਟ ਵੇ, ਆਸਾਨ ਨੇ, ਇਹ ਵੀ ਮੇਨ ਸੜਕ ਉੱਤੇ ਨਿਸ਼ਾਨ ਲੱਗਿਆ ਹੁੰਦਾ ਹੈ। il segnale raffigurato ਦਾ ਨਿਸ਼ਾਨ ਦਿਖਾਇਆ ਗਿਆ preannuncia, ਦੱਸ ਰਿਹਾ un incrocio, ਵੀ ਇੱਕ ਚੌਕ ਹੈ in cui si ha la precedenza, ਵੀ ਇੱਥੇ ਤੁਹਾਡੀ ਪਹਿਲ ਵੇਰੋ ਜੀ, ਸਾਡੀ ਪਹਿਲ, ਕਿਉਂਕਿ ਅਸੀਂ ਮੇਨ ਦੇ ਉੱਤੇ ਆ, ਇਹ ਨਿਸ਼ਾਨ ਮੇਨ ਦੇ ਉੱਤੇ ਹੀ ਲੱਗਿਆ ਹੁੰਦਾ ਹੈ। 25 ਨੰਬਰ ਬਿਲਕੁਲ ਆਸਾਨ ਹੈ, ਜਿਹਨੇ ਮਿਲਾਨੋ ਜਾਣਾ ਸਿੱਧਾ ਚਲਾ ਜਾਏ, ਜਿਹਨੇ centro abitato ਵੱਲ ਜਾਣਾ ਉਹ ਸੱਜੇ ਮੁੜ ਜਾਵੇ। il segnale raffigurato ਦਾ ਨਿਸ਼ਾਨ ਦਿਖਾਇਆ ਗਿਆ indica, ਦੱਸ ਰਿਹਾ ਕਿ svoltando a destra, ਵੀ ਤੁਸੀਂ ਸੱਜੇ ਮੁੜਦੇ ਹੋ, si incontra una strada secondaria, ਤੁਹਾਨੂੰ ਛੋਟੀ ਸੜਕ ਮਿਲੇਗੀ। ਫਾਲਤੂ ਜੀ ਕੋਈ ਛੋਟੀ ਕੋਈ ਵੱਡੀ ਦੀ ਗੱਲ ਨਹੀਂ ਕਰ ਰਿਹਾ, ਸੱਜੇ ਮੁੜਦੇ ਹੋ ਤੁਹਾਨੂੰ centro abitato ਮਿਲੇਗਾ, ਬਸ ਇਹਦਾ ਹੀ ਮਤਲਬ ਹੈ। 26 ਨੰਬਰ la distrazione del conducente, ਕਹਿੰਦਾ ਜਿਹੜਾ ਡਰਾਈਵਰ ਦਾ ਧਿਆਨ ਹਟਦਾ ਹੈ non è determinata dall'uso del cellulare, ਇਹਦਾ ਮੋਬਾਈਲ ਦੇ ਨਾਲ, ਮਤਲਬ ਮੋਬਾਈਲ ਦੇ ਇਸਤੇਮਾਲ ਦੇ ਨਾਲ ਕਹਿੰਦਾ ਧਿਆਨ ਨਹੀਂ ਹਟਦਾ, ਇਹਦੇ ਨਾਲ ਇਹਦਾ ਕੋਈ ਤਲਕ ਨਹੀਂ। ਫਾਲਸੋ। 27 ਨੰਬਰ ਗੱਡੀਆਂ ਵੇਖ ਲਓ ਜੀ, ਕਿਹੜੀ ਪਹਿਲਾਂ ਜਾਵੇ ਦੀ ਕਿਹੜੀ ਦੂਸਰੇ ਜਾਵੇ ਦੀ, ਫਿਰ ਮੈਂ ਥੋੜਾ ਸਵਾਲ ਉੱਤੇ ਕਰਨਾ ਹੈ, ਉਹਦੀ ਐਡ ਇੱਕ ਨਿਸ਼ਾਨ ਹੁੰਦਾ ਸਾਈਡ ਤੇ, ਉਹਦੇ ਥੱਲੇ ਤਸਵੀਰ ਛੁਪ ਜਾਂਦੀ, ਪਤਾ ਨਹੀਂ ਲੱਗਦਾ। ਠੀਕ ਹੈ। ਤੇ ਇਸ ਵਾਸਤੇ ਚਲੋ ਜੀ, nell'incrocio rappresentato in figura ਚੌਕ ਤਸਵੀਰ ਦੇ ਵਿੱਚ ਦਿਖਾਇਆ ਗਿਆ, ਇਹਦੇ ਵਿੱਚ il veicolo E, ਜਿਹੜੀ E ਗੱਡੀ ਹੈ, passa dopo il veicolo A ਤੋਂ ਬਾਅਦ ਗੁਜ਼ਰੇਗੀ, e il veicolo B, ਤੇ B ਜਿਹੜੀ ਹੈ passa dopo il veicolo E ਤੋਂ ਬਾਅਦ ਗੁਜ਼ਰੇਗੀ। ਉਹਨਾਂ ਵੇਰੋ ਕੀਤੀ ਅੱਜ ਵੇਰੀ ਹੋਵੇਗਾ, ਤਸਵੀਰ ਤੁਸੀਂ ਉਹ ਚੈੱਕ ਕਰਨੀ ਹੈ। 28 ਨੰਬਰ in caso di prolungata inattività del rimorchio, ਕਹਿੰਦਾ ਉਹ ਸੂਰਤ ਹੈ ਜਦੋਂ ਤੁਸੀਂ ਜ਼ਿਆਦਾ ਟਾਈਮ ਵਾਸਤੇ ਰਿਮੋਰਕਿਓ ਇਸਤੇਮਾਲ ਨਹੀਂ ਕਰ ਰਹੇ, ਇਹ consigliabile, ਫਿਰ ਕਹਿੰਦਾ ਤੁਹਾਡੇ ਵਾਸਤੇ ਸਲਾਹ ਹੈ। se non è possibile sollevarlo da terra, ਅਗਰ ਉਸ ਰਿਮੋਰਕਿਓ ਨੂੰ ਜ਼ਮੀਨ ਤੋਂ ਚੁੱਕਣਾ ਮੁਮਕਿਨ ਨਹੀਂ, aumentare la pressione di gonfiaggio dei pneumatici, ਫਿਰ ਕਹਿੰਦਾ ਤੁਹਾਡੇ ਵਾਸਤੇ ਸਲਾਹ ਹੈ ਕਿ ਤੁਸੀਂ ਟਾਇਰਾਂ ਦੀ ਹਵਾ ਵਧਾ ਦਿਓ, ਪ੍ਰੈਸ਼ਰ ਵਧਾ ਦਿਓ। e cambiare periodicamente la loro superficie di appoggio, ਉਹਨਾਂ ਦੀ ਜਗ੍ਹਾ ਚੇਂਜ ਕਰਦੇ ਰਹੋ ਵਕਫੇ ਵਕਫੇ ਨਾਲ, ਮਤਲਬ ਕੁਝ ਟਾਈਮ ਤੋਂ ਬਾਅਦ। in modo, ਇਸ ਤਰੀਕੇ ਨਾਲ da evitare la loro ovalizzazione, ਵਈ ਉਹ ਟੇਢੇ ਡਿੰਗੇ ਹੋਣੇ ਤੋਂ ਬਚ ਜਾਣ ਟਾਇਰ ਜਿਹੜੇ ਨੇ ਵੇਰੋ, ਕਿਉਂਕਿ ਅਗਰ ਗੱਡੀ ਤੁਸੀਂ ਜ਼ਿਆਦਾ ਦੇਰ ਇਸਤੇਮਾਲ ਨਹੀਂ ਕਰਨੀ, ਇੱਕ ਜਗ੍ਹਾ ਤੇ ਅਗਰ ਉਹ ਜ਼ਿਆਦਾ ਦੇਰ ਰੁਕੀ ਰਹੇਗੀ ਤੇ ਟਾਇਰ ਜਿਹੜੇ ਨੇ ਉਹ ਟੇਢੇ ਹੋ ਜਾਣ ਦੇ, ਇਸ ਵਾਸਤੇ ਉਹ ਕਹਿ ਰਿਹਾ ਕਿ ਵਕਫੇ ਵਕਫੇ ਤੋਂ ਬਾਅਦ ਇਹਨਾਂ ਦੇ ਜਿਹੜੀ ਇਹ ਪੋਜੀਸ਼ਨ ਉਹ ਚੇਂਜ ਕਰਦੇ ਰਹੋ ਕਰੋ, ਮਤਲਬ ਗੱਡੀ ਕਦੀ ਅੱਗੇ ਕਰ ਦਿੱਤੀ ਕਦੀ ਥੋੜੀ ਪਿੱਛੇ ਕਰ ਦਿੱਤੀ, ਇਸ ਤਰ੍ਹਾਂ। 29 ਨੰਬਰ in caso di pioggia, ਕਹਿੰਦਾ ਬਾਰਿਸ਼ ਦੇ ਵਿੱਚ occorre utilizzare, ਜ਼ਰੂਰੀ ਹੈ ਕਿ ਤੁਸੀਂ ਇਸਤੇਮਾਲ ਕਰੋ durante la marcia, ਚਲਦਿਆਂ ਹੋਇਆਂ
ला segnalazione luminosa di pericolo कहना खतरे वाले इशारे इस्तेमाल करो अगे ने ब्रैकेट ਵਿੱਚ 10 फीसदा भी quattro frecce lampeggianti simultaneamente ਉਹ ਜਿਹੜੇ ਚਾਰ ਇਸ਼ਾਰੇ ਇਕੱਠੇ ਪੜਦੇ ਨੇ ਕਹਿੰਦੇ ਖਤਰੇ ਵਾਲੇ ਇਸ਼ਾਰੇ ਇਸਤੇਮਾਲ ਕਰੋ ਬਾਰਿਸ਼ ਦੇ ਵਿੱਚ ਫਾਲਸੋ 3 ਨੰਬਰ il rimorchi vuoti ਕਹਿੰਦਾ ਜਿਹੜੇ ਖਾਲੀ ਰਿਮੋਰਕੀ ਹੁੰਦੇ ਨੇ ਜਿਸ ਤਰ੍ਹਾਂ ਟਰੈਕਟਰ ਦੇ ਪਿੱਛੇ ਟਰਾਲੀ ਹੁੰਦੀ ਹੈ ਖਾਲੀ che sbolzano eccessivamente ਜਿਹੜੇ ਜ਼ਿਆਦਾ ਉਛਲਦੇ ਨੇ possono essere causa di rumore ਕਹਿੰਦੇ ਸ਼ੋਰ ਦੀ ਵਜ੍ਹਾ ਬਣ ਸਕਦੇ ਆ ਫਿਰ ਉਹ ਤੁਸੀਂ ਵੇਖਿਆ ਹੋਵੇਗਾ ਕਿ ਜੋ ਟਰੈਕਟਰ ਦੇ ਪਿੱਛੇ ਟਰਾਲੀ ਹੁੰਦੀ ਹੈ ਖਾਲੀ ਹੋਵੇ ਤੇ ਉਹ ਬੜਾ ਜ਼ਿਆਦਾ ਸ਼ੋਰ ਕਰਦੀ ਹੈ ਠੀਕ ਹੈ ਜੀ ਤੇ ਲੋ ਜੀ ਅੱਜ ਦੀ ਵੀਡੀਓ ਇੱਥੇ ਖਤਮ ਹੁੰਦੀ ਹੈ ਇਨਸ਼ਾਅੱਲਾ ਮਿਲਣਾ ਨੈਕਸਟ ਵੀਡੀਓ ਤੇ ਓਕੇ ਜੀ